ਕੱਚੇ ਦੇ ਡਾਕੂਆਂ ਨੇ 6 ਦਿਨ ਪਹਿਲੇ ਸਾਡੇ 12 ਅਹਿਲਕਾਰ ਜਿਹੜੇ ਨਾ ਸ਼ਹੀਦ ਕਰ ਦਿੱਤੇ। ਤੁਹਾਡੀਆਂ ਆਣੀਆਂ ਜਾਣੀਆਂ ਅਸੀਂ ਦੇਖ ਰਹੇ ਹਾਂ। ਖਤਰਨਾਕ ਤਰੀਨ ਡਾਕੂ ਜਬਾਰ ਲੁਲਾਈ ਜਿਹੜਾ ਹੰਦੇਰ ਗੈਂਗ ਦਾ ਸਰਬਰਾਹ ਸੀਗਾ, ਰਿਹਾ ਕੀਤਾ ਤੇ ਫਿਰ ਅਸੀਂ ਆਪਣਾ ਅਹਿਲਕਾਰ ਜਨਾਬੇ ਲਈ ਲਿਆਂਦਾ। ਡਾਕੂ ਦਿਨ ਬਾਅਦ ਦਿਨ ਸਾਨੂੰ ਨਵੀਆਂ ਸਲਾਮੀਆਂ ਦੇ ਰਹੇ ਆ। ਵਜ਼ਾਰਤ ਦਾਖਲਾ ਦੇ ਨੰਬਰ ਤੇ ਫੋਨ ਕਰਕੇ ਕਹਿਣ ਡਿਆ ਵਾ ਮੇਰਾ ਨਾਮ ਵਿੱਚ ਕਿੱਦਾਂ ਐਡ ਕਰ ਲਿਆ ਵਾ, ਕਿੱਥੇ ਤੁਹਾਡੀਆਂ ਲੋਕੇਸ਼ਨਾਂ ਲੈਣ ਵਾਲੇ ਆ, ਕਿੱਥੇ ਤੁਹਾਡੀਆਂ CDRਾਂ ਲੈਣ ਵਾਲੇ ਆ। ਸਾਡੀ ਫੈਸਲਾਬਾਦ ਦੀ ਪੁਲਿਸ ਦੇ ਅਹਿਲਕਾਰ ਜਿਹੜੇ ਨੇ ਉਹਨਾਂ ਦੇ ਅੰਦਰ ਗਵਾ ਗੁੱਸਾ ਪਾਇਆ ਜਾ ਰਿਹਾ ਵਾ। DPO ਸਾਹਿਬ, CPO ਸਾਹਿਬ, RPO ਸਾਹਿਬ ਜਾ ਕੇ ਉੱਤੇ ਆਪਰੇਸ਼ਨ ਕਰੀਏ। ਤਾਂ YouTube ਚੈਨਲ ਆ ਗਿਆ, ਇਹਨੂੰ ਸਬਸਕ੍ਰਾਈਬ ਕਰੋ, ਇਹਦਾ ਬੈਲ ਦਾ ਬਟਨ ਦਬਾਓ। ਉਹ ਫਾਇਰ ਆਵਾਜ਼ ਦੀ ਜਿਹੜੀ ਲਾਈ ਆ ਉਹ ਸਿਰਫ ਮੇਰੇ ਵਾਸਤੇ ਲਾਈ ਆ, ਉਹ ਸਿਰਫ ਸਾਫੀਆਂ ਵਾਸਤੇ ਲਾਈ ਆ। ਜਿਹੜੀ ਫਰੂਕਾਬਾਦੋਂ ਗੱਡੀ ਜਾ ਰਹੀ ਸੀਗੀ ਰਹੀਮਯਾਰ ਖਾਨ ਕੱਚੇ ਦੇ ਇਲਾਕੇ ਦੇ ਵਿੱਚ, ਜਦੋਂ ਉਹ ਪੁਲਿਸ ਅਹਿਲਕਾਰ ਗੱਡੀ 'ਚ ਉਤਰ ਗਿਆ, ਜਨਾਬ ਮੈਂ ਨਹੀਂ ਜਾਣਾ ਉੱਥੇ ਸ਼ਹੀਦ ਹੋਣ ਵਾਸਤੇ, ਲੈ ਜਾਣਾ ਤੇ ਆਪਣੇ ਅਫਸਰਾਂ ਨੂੰ ਲੈ ਕੇ ਜਾਓ। 4 ਨਹੀਂ ਤੇ 5 ਨਹੀਂ 10-15 ਕਿਲੋਮੀਟਰ ਦਾ ਇਲਾਕਾ ਹੋਏਗਾ ਜਿਹੜਾ ਸਾਡੇ ਕੋਲ ਹਲੇ ਤੱਕ ਕਲੀਅਰ ਨਹੀਂ ਹੋਣ ਡਿਆ। अस्सलाम वालेकुम। ਅੱਛਾ ਜੀ, ਕੱਚੇ ਦੇ ਡਾਕੂਆਂ ਨੇ 6 ਦਿਨ ਪਹਿਲੇ ਸਾਡੇ 12 ਅਹਿਲਕਾਰ ਜਿਹੜੇ ਨਾ ਸ਼ਹੀਦ ਕਰ ਦਿੱਤੇ ਤੇ ਅਸੀਂ ਜਨਾਬੇ ਅਲੀ ਉਸ ਦਿਨ ਦੇ ਜਨਾਬ ਮੀਟਿੰਗਾਂ ਬੁਲਾ ਰਹੇ ਹਾਂ, ਸਿਰ ਜੋੜ ਰਹੇ ਹਾਂ। ਦੋਨੇ ਸੂਬਿਆਂ ਦੀ ਜਿਹੜੀ ਪੁਲਿਸ ਆ ਰਲ ਕੇ ਜਨਾਬੇ ਅਲੀ ਗ੍ਰੈਂਡ ਆਪਰੇਸ਼ਨ ਕਰਨ ਜਾ ਰਹੀ ਆ। ਤੁਹਾਡੀਆਂ ਆਣੀਆਂ ਜਾਣੀਆਂ ਅਸੀਂ ਦੇਖ ਰਹੇ ਹਾਂ। ਅਮਲੀ ਤੌਰ ਤੇ ਸਾਨੂੰ ਕੱਖ ਨਜ਼ਰ ਨਹੀਂ ਜੀ ਹਲੇ ਆਇਆ। ਉਸੇ ਦਿਨ ਹੀ ਜਨਾਬੇ ਅਲੀ ਜਿੱਦਣ 12 ਅਹਿਲਕਾਰ ਸ਼ਹੀਦ ਹੋਏ ਆ, ਇੱਕ ਅਹਿਲਕਾਰ ਜਨਾਬੇ ਅਲੀ ਕੱਚੇ ਦੇ ਡਾਕੂਆਂ ਨੇ ਤੁਹਾਡਾ ਅਗਵਾ ਵੀ ਕਰ ਲਿਆ। ਅਗਵਾ ਕਰਕੇ ਲਿਜਾ ਕੇ ਸਿਰਫ 5 ਘੰਟੇ ਦਾ ਟਾਈਮ ਦਿੱਤਾ ਕਿ 5 ਘੰਟੇ ਦੇ ਅੰਦਰ ਅੰਦਰ ਸਾਡਾ ਮੁਤਾਲਬਾ ਨਾ ਮੰਨਿਆ ਤੇ ਜਨਾਬੇ ਅਲੀ ਅਸੀਂ ਖੁਦਾ ਨਾ ਖਾਸਤਾ ਇਹਨੂੰ ਵੀ ਅਸੀਂ ਸ਼ਹੀਦ ਕਰ ਦਿਆਂਗੇ। ਲੇਕਿਨ ਜਨਾਬ ਅਕਲਮੰਦੀ ਦਾ ਮੁਜ਼ਾਹਰਾ ਕੀਤਾ ਕਿ ਉਹਨੂੰ ਅਸੀਂ ਰਿਹਾ ਕਰਵਾ ਰਿਹਾ, ਲੇਕਿਨ ਉਹਦੀ ਰਿਹਾਈ ਦੇ ਬਦਲੇ ਦੇ ਵਿੱਚ ਅਸੀਂ ਜਨਾਬ ਕੀਮਤ ਅਦਾ ਕੀਤੀ ਆ। ਕੋਈ ਸਾਨੂੰ ਸੁੱਕੀ ਰਿਹਾਈ ਨਹੀਂ ਮਿਲ ਗਈ, ਰਿਹਾਈ ਜਨਾਬੇ ਅਲੀ ਸਾਨੂੰ ਦੇਣੀ ਪਈ ਇੱਕ ਉਹਦੀ ਰਿਹਾਈ ਦੇ ਬਦਲੇ ਦੇ ਵਿੱਚ। ਖਤਰਨਾਕ ਤਰੀਨ ਡਾਕੂ ਜਬਾਰ ਲੁਲਾਈ ਜਿਹੜਾ ਹੰਦੇਰ ਗੈਂਗ ਦਾ ਸਰਬਰਾਹ ਸੀਗਾ, ਉਹਨੂੰ ਜਨਾਬੇ ਅਲੀ ਸਾਡੇ ਜ਼ਰਾਏ ਦੇ ਮੁਤਾਬਕ ਰਿਹਾ ਕੀਤਾ ਤੇ ਫਿਰ ਅਸੀਂ ਆਪਣਾ ਅਹਿਲਕਾਰ ਜਨਾਬੇ ਲਈ ਲਿਆਂਦਾ ਤੇ ਫਿਰ ਜਨਾਬੇ ਅਲੀ ਅਸੀਂ ਗਲਾਂ 'ਚ ਹਾਰ ਪਾਏ ਤੇ ਬੜੀ ਇੱਕ ਦੂਜੇ ਨੂੰ ਸ਼ਾਬਾਸ਼ ਦਿੱਤੀ ਕਿ ਅਸੀਂ ਜਨਾਬੇ ਅਲੀ ਬਹੁਤ ਵੱਡਾ ਕੰਮ ਕਰ ਲਿਆ ਵਾ। ਜਨਾਬ ਗ੍ਰੈਂਡ ਆਪਰੇਸ਼ਨ ਦਾ ਸਾਨੂੰ ਦੱਸੋ ਕਿ ਤੁਸੀਂ ਕਿਦੋਂ ਕਰਨਾ ਵਾ। ਤੁਸੀਂ ਸੋਚਦੇ ਪਏ ਹੋ ਡਾਕੂ ਦਿਨ ਬਾਅਦ ਦਿਨ ਸਾਨੂੰ ਨਵੀਆਂ ਸਲਾਮੀਆਂ ਦੇ ਰਹੇ ਆ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ, ਇੱਕ ਡਾਕੂ ਵਜ਼ਾਰਤ ਦਾਖਲਾ ਦੇ ਨੰਬਰ ਤੇ ਫੋਨ ਕਰਕੇ ਕਹਿਣ ਡਿਆ ਵਾ ਕਿ ਜਨਾਬ ਤੁਸੀਂ ਐਡੀ ਲੰਮੀ ਲਿਸਟ ਬਣਾਤੀ ਆ, ਮੇਰਾ ਨਾਮ ਵਿੱਚ ਕਿੱਦਾਂ ਐਡ ਕਰ ਲਿਆ ਵਾ, ਮੇਰਾ ਨਾਮ ਵਿੱਚੋਂ ਕੱਢੋ। ਉਹ ਕਿੱਥੇ ਤੁਹਾਡੀਆਂ ਲੋਕੇਸ਼ਨਾਂ ਲੈਣ ਵਾਲੇ ਆ, ਕਿੱਥੇ ਤੁਹਾਡੀਆਂ CDRਾਂ ਲੈਣ ਵਾਲੇ ਆ, ਉਹ ਕਿੱਥੇ ਤੁਹਾਡੇ ਬਾਕੀ ਟੈਕਨੋਲੋਜੀਆਂ ਵਾ ਜਿਹੜੀਆਂ ਜਦੀਦ ਟੈਕਨੋਲੋਜੀਆਂ ਤੁਸੀਂ ਇੱਥੇ ਇਸਤੇਮਾਲ ਕਰਦੇ ਆ, ਉੱਥੇ ਤੁਹਾਡੇ ਕੋਲ ਕੋਈ ਜਦੀਦ ਟੈਕਨੋਲੋਜੀ ਇਸਤੇਮਾਲ ਨਹੀਂ ਹੋ ਰਹੀ। ਤੁਸੀਂ ਕਿੱਦਾਂ ਫੜਨਾ ਵਾ? ਇਹ ਮੈਂ ਨਹੀਂ ਕਹਿ ਰਿਹਾ, ਸਾਡੀ ਫੈਸਲਾਬਾਦ ਦੀ ਪੁਲਿਸ ਦੇ ਅਹਿਲਕਾਰ ਜਿਹੜੇ ਨੇ ਉਹਨਾਂ ਦੇ ਅੰਦਰ ਗਵਾ ਗੁੱਸਾ ਪਾਇਆ ਜਾ ਰਿਹਾ ਵਾ। ਜਿਹੜੇ ਰਿਟਾਇਰ ਮੁਲਾਜ਼ਮੀਨ ਨੇ ਉਹਨਾਂ ਦੇ ਅੰਦਰ ਗਵਾ ਗੁੱਸਾ ਪਾਇਆ ਜਾ ਰਿਹਾ ਵਾ। ਉਹ ਐਡੀਆਂ ਲੰਮੀਆਂ ਤਕਰੀਰਾਂ ਕਰਕੇ ਐਡੇ ਲੰਬੇ ਕੈਪਸ਼ਨ ਲੈ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਰਹੇ ਆ ਕਿ ਖੁਦਾ ਦਾ ਨਾਮ ਆ ਸਾਡਾ ਵੀ ਕੁਝ ਸੋਚੋ, ਅਸੀਂ ਵੀ ਇਨਸਾਨ ਆ, ਸਾਡੇ ਵੀ ਨਿੱਕੇ ਬੱਚੇ ਆ, ਸਾਡੇ ਵੀ ਮਾਂ ਪਿਓ ਹੈਗੇ ਆ, ਸਾਡਾ ਵੀ ਜਨਾਬ ਹੱਕ ਬਣਦਾ ਵਾ ਕਿ ਇਸ ਦੁਨੀਆ ਤੇ ਜ਼ਿੰਦਾ ਰਹਿ ਲਈਏ। ਤੁਸੀਂ ਜਨਾਬੇ ਅਲੀ ਕਹਿੰਦੇ ਹੋ ਜਾਓ ਜਾ ਕੇ ਕੱਚੇ ਦੇ ਇਲਾਕੇ ਦੇ ਵਿੱਚ ਆਪਰੇਸ਼ਨ ਕਰੋ। ਆਹੋ ਜਨਾਬ IG ਸਾਹਿਬ, ਆਹੋ ਜਨਾਬ SP ਸਾਹਿਬ, ਆਹੋ ਜਨਾਬ DPO ਸਾਹਿਬ, ਆਹੋ ਜਨਾਬ CPO ਸਾਹਿਬ, ਆਹੋ ਜਨਾਬ RPO ਸਾਹਿਬ, ਇਕੱਠੇ ਹੋ ਕੇ ਚੱਲੀਏ ਜਾ ਕੇ ਉੱਤੇ ਆਪਰੇਸ਼ਨ ਕਰੀਏ। ਜਵਾਨਾਂ ਨੂੰ ਅੱਗੇ ਲਾ ਦਿੰਦੇ ਹੋ, ਫਾਇਰਿੰਗ ਕਰਾਉਂਦੇ ਹੋ, ਸ਼ਹੀਦ ਕਰਾ ਦਿੰਦੇ ਹੋ। ਨਾ ਕੋ ਗੱਡੀਆਂ, ਨਾ ਕੋ ਬੰਦੂਕਾਂ, ਨਾ ਕੋ ਕੋਈ ਹੋਰ ਸ਼ੈ। ਜਨਾਬੇ ਅਲੀ ਕੱਚੇ ਦੇ ਡਾਕੂਆਂ ਕੋਲ ਤਾਂ ਐਡਾ ਵੱਡਾ ਅਸਲਾ ਵਾ, ਉਹ ਜਨਾਬੇ ਅਲੀ ਇੱਕ ਫਾਇਰਿੰਗ ਦੇ ਨਾਲ ਹਰ ਸ਼ੈ ਉਡਾ ਕੇ ਰੱਖ ਦਿੰਦੇ ਆ। ਚਲੋ ਸਾਰੇ ਨਿਕਲੋ ਨਾ, ਜਿੰਨੇ ਵੀ ਸੀਨੀਅਰ ਅਫਸਰਾਂ ਨੇ, ਆਓ ਚਲੀਏ ਨਾਲ ਜਨਾਬ। ਅਸੀਂ ਵੀ ਤੁਹਾਡੇ ਸ਼ਾਨਾ ਪਛਾਨਾ ਖੜੇ ਹੋਵਾਂਗੇ, ਸਾਰੇ ਅਹਿਲਕਾਰ ਵੀ ਤੁਹਾਡੇ ਸ਼ਾਨਾ ਪਛਾਨਾ ਖੜੇ ਹੋਣਗੇ। ਲੇਕਿਨ ਇੰਜ ਨਹੀਂ ਜਨਾਬ ਹੋਣਾ ਕਿ ਜਨਾਬ ਤੁਸੀਂ ਠੰਡੇ ਕਮਰੇ 'ਚ ਬਹਿ ਕੇ ਮੀਟਿੰਗਾਂ ਕਰੋ, ਅਸੀਂ ਜੁਆਇੰਟ ਆਪਰੇਸ਼ਨ ਕਰ ਰਹੇ। ਉਹ ਕਿਦੋਂ ਕਰਨਾ ਜੀ ਜੁਆਇੰਟ ਆਪਰੇਸ਼ਨ? ਕੋਈ ਸਾਨੂੰ ਵੀ ਦੱਸ ਦਿਓ। 12 ਅਹਿਲਕਾਰ ਸ਼ਹੀਦ ਹੋਏ ਨੇ, ਕੋਈ ਜਨਾਬੇ ਵਾਲੀ ਗਾਜਰਾਂ ਮੂਲੀਆਂ ਨਹੀਂ ਸੀਗੀਆਂ, ਇਨਸਾਨ ਸੀਗੇ। ਉਹਨਾਂ ਦੇ ਬੱਚੇ ਯਤੀਮ ਹੋ ਗਏ ਆ, ਉਹਨਾਂ ਦੇ ਘਰ ਵਾਲੇ ਲਾਵਾਰਸ ਹੋ ਗਏ ਆ ਤੇ ਸਾਨੂੰ ਜਨਾਬ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ। ਉਹ ਕੱਚੇ ਦੇ ਡਾਕੂ ਐਸੇ ਉੱਲੂ ਦੇ ਪੱਠੇ ਆ, ਉਹ ਜਨਾਬੇ ਵਾਲੀ ਕਦੀ ਵਜ਼ਾਰਤ ਦਾਖਲਾ 'ਚ ਫੋਨ ਕਰ ਦਿੰਦੇ ਆ। ਹੁਣ ਆਹ ਨਵਾਂ ਕੱਟਾ ਉਹਨਾਂ ਨੇ ਰਾਤ ਦਾ ਖੋਲ ਦਿੱਤਾ ਵਾ। ਉਹ ਕਹਿੰਦੇ ਸਾਡਾ YouTube ਚੈਨਲ ਆ ਗਿਆ, ਇਹਨੂੰ ਸਬਸਕ੍ਰਾਈਬ ਕਰੋ, ਇਹਦਾ ਬੈਲ ਦਾ ਬਟਨ ਦਬਾਓ ਤਾਂ ਕਿ ਸਾਨੂੰ ਸਾਡੀ ਵੀਡੀਓਜ਼ ਆਉਣ। ਉਹ ਫਾਇਰ ਆਵਾਜ਼ ਦੀ ਜਿਹੜੀ ਲਾਈ ਆ ਉਹ ਸਿਰਫ ਮੇਰੇ ਵਾਸਤੇ ਲਾਈ ਆ, ਉਹ ਸਿਰਫ ਸਾਫੀਆਂ ਵਾਸਤੇ ਲਾਈ ਆ, ਉਹ ਸਿਰਫ ਆਮ ਲੋਕਾਂ ਵਾਸਤੇ ਲਾਈ ਆ। ਉਹ ਭਾਈ ਫਾਇਰਵਾਲ ਦੇ ਜ਼ਰੀਏ ਇਹਨੂੰ ਬੰਦ ਕਿਉਂ ਨਹੀਂ ਕਰਵਾ ਦਿੱਤਾ ਗਿਆ ਹੁਣ ਤੱਕ? ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਕਰਨਾ ਕੀ ਚਾਹੁੰਦੇ ਹੋ ਆਖਰ ਤੁਸੀਂ। ਮੈਂ ਜਨਾਬੇ ਅਲੀ ਇੱਕ ਗੱਲ ਤੁਹਾਨੂੰ ਦੱਸਾਂ ਕਿ ਬਲੋਚਿਸਤਾਨ ਦੇ ਵਿੱਚ ਵਾਕਿਆ ਹੋਇਆ। ਮੋਹਸਿਨ ਨਕਵੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦਾ ਕਹਿਣਾ ਸੀਗਾ ਕਿ ਇਹ ਦਹਿਸ਼ਤਗਰਦਾਂ ਵਾਸਤੇ ਮੇਰਾ ਇੱਕ SHO ਬਹੁਤ ਆ। ਤੇ ਮੈਂ ਜਨਾਬ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਉਹੀ SHO ਜਿਹੜਾ ਨਾ ਕੱਚੇ ਦੇ ਇਲਾਕੇ 'ਚ ਪਹਿਲੇ ਭੇਜ ਦਿਓ। ਜਿਹੜੇ 12 ਅਹਿਲਕਾਰ ਸਾਡੇ ਸ਼ਹੀਦ ਹੋਏ ਆ,
ਸਾਡੇ ਤਾਂ ਠੰਡ ਪੈ ਜਾਵੇ ਨਾ ਕਿ ਤੁਹਾਡਾ ਐਸਐਚਓ ਅਗਰ ਦਹਿਸ਼ਤਗਰਦਾਂ ਨਾਲ ਮੁੱਕ ਸਕਦਾ ਵਾ ਤੇ ਇਹਨਾਂ ਡਾਕੂਆਂ ਨਾਲ ਕਿਉਂ ਨਹੀਂ ਮੁੱਕ ਸਕਦੇ ਐਸਐਚਓ? ਇਹਨਾਂ ਡਾਕੂਆਂ ਦਾ ਕਲਾ ਕਿਉਂ ਨਹੀਂ ਤੁਸੀਂ ਕਰ ਸਕਦੇ? ਉਹ ਕਹਿੰਦੇ ਆ ਜੀ ਸਾਡਾ ਚੈਨਲ ਸਬਸਕ੍ਰਾਈਬ ਕਰੋ, ਅਗਰ ਤੁਸੀਂ ਨਾ ਕੀਤਾ ਤੇ ਅਸੀਂ ਇਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ। 155 ਜਿਹੜੇ ਸਬਸਕ੍ਰਾਈਬਰ ਵੀ ਹੋ ਗਏ ਆ, ਵਿਊਜ਼ ਵੀ ਉਹਨਾਂ ਨੂੰ ਪੈਣ ਡੇ ਆ, ਵੀਡੀਓ ਵੀ ਚਲਾਉਣ ਡੇ ਆਪਣੀ। ਜਨਾਬੇ ਵਾਲੀ ਜਿਹੜਾ ਕਾਂਸਟੇਬਲ ਭਰਤੀ ਹੁੰਦਾ ਨਾ, ਉਹ ਕੋਈ ਬਹੁਤ ਵੱਡੇ ਜ਼ਗੀਰਦਾਰ ਦਾ ਬੱਚਾ ਨਹੀਂ ਹੁੰਦਾ, ਉਹ ਇੱਕ ਮਾੜੇ ਘਰ ਦਾ ਬੱਚਾ ਹੁੰਦਾ ਵਾ। ਜਦੋਂ ਮਾੜੇ ਘਰ ਦੇ ਬੱਚੇ ਨੂੰ ਤੁਸੀਂ ਸ਼ਹੀਦ ਕਰਾ ਦੇਣਾ ਤੇ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਰਹਿਣੇ ਆ। ਜਿਹੜਾ ਕੱਲ ਪੇਸ਼ ਆਇਆ, ਜਿਹਦੀਆਂ ਤੁਸੀਂ ਹੁਣ ਤੱਕ ਸਫਾਈਆਂ ਦੇਣ ਡੇ ਹੋ, ਜਿਹੜੀ ਫਰੂਕਾਬਾਦੋਂ ਗੱਡੀ ਜਾ ਰਹੀ ਸੀਗੀ ਰਹੀਮਯਾਰ ਖਾਨ ਕੱਚੇ ਦੇ ਇਲਾਕੇ ਦੇ ਵਿੱਚ, ਜਦੋਂ ਉਹ ਪੁਲਿਸ ਅਹਿਲਕਾਰ ਗੱਡੀ 'ਚ ਉਤਰ ਗਿਆ, ਉਹਨਾਂ ਨੇ ਕਿਹਾ ਨਹੀਂ ਜਨਾਬ, ਮੇਰੇ ਵੀ ਨਿੱਕੇ ਨਿੱਕੇ ਬੱਚੇ ਆ, ਮੇਰਾ ਵੀ ਬੁੱਢਾ ਮਾਂ ਪਿਓ ਆ, ਮੇਰੀਆਂ ਵੀ ਭੈਣਾਂ ਵਿਆਹਣ ਵਾਲੀਆਂ ਪਈਆਂ ਹੋਈਆਂ ਵਾ ਜਨਾਬ, ਮੈਂ ਨਹੀਂ ਜਾਣਾ ਉੱਥੇ ਸ਼ਹੀਦ ਹੋਣ ਵਾਸਤੇ। ਲੈ ਜਾਣਾ ਤੇ ਆਪਣੇ ਅਫਸਰਾਂ ਨੂੰ ਲੈ ਕੇ ਜਾਓ। ਤੇ ਜਨਾਬ ਤੁਸੀਂ ਉਹਨਾਂ ਨੂੰ ਕੀ ਕਰੋਗੇ? ਧਮਕੀਆਂ ਲਾਓਗੇ, ਸਸਪੈਂਡ ਕਰ ਦਿਓਗੇ, ਨੌਕਰੀਆਂ ਤੋਂ ਫਾਰਗ ਕਰ ਦਿਓਗੇ। ਤੇ ਉਹ ਨੌਕਰੀਆਂ ਦੀ ਕੁਰਬਾਨੀ ਤਾਂ ਦੇ ਦੇਣਗੇ ਜਨਾਬ, ਲੇਕਿਨ ਉਹਨਾਂ ਨੇ ਹੁਣ ਕੱਚੇ ਦੇ ਇਲਾਕੇ 'ਚ ਨਹੀਂ ਜਾਣਾ, ਜਾਂ ਤੁਸੀਂ ਉਹਨਾਂ ਦੇ ਨਾਲ ਜਾਣਾ ਹੁਣ ਕੱਚੇ ਦੇ ਇਲਾਕੇ ਦੇ ਵਿੱਚ ਇਹਨਾਂ ਲੋਕਾਂ ਦੇ ਖਿਲਾਫ ਆਪਰੇਸ਼ਨ ਕਰਨ ਵਾਸਤੇ। ਤੇ ਜਨਾਬ ਹੁਣ ਡੀਪੀਓ ਸਾਹਿਬ ਜਿਹੜੇ ਉੱਥੇ ਨੇ ਉਹ ਤਰਤੀਬਾਂ ਦੇਣ ਦੇ ਨੇ, ਇਸ ਤਰ੍ਹਾਂ का वाकया ही कोई नहीं हुआ जनाब, वो तो सारे लोग इधर आ गए हैं, वो तो ऑपरेशन करेंगे। हमारी जो पुलिस है वो एक पेज पर, एक पेज तो जनाब होण ना, तो जनाब तुसी अगे हो सारिਆਂ ਤੋਂ फ्रंट ਤੇ ਜਾ ਕੇ ਆਪ ਲੜੋ। ਇਹ ਕੋਈ ਵੱਡਾ ਕੰਮ ਨਹੀਂ ਹੈਗਾ, 4 ਨਹੀਂ ਤੇ 5 ਨਹੀਂ 10-15 ਕਿਲੋਮੀਟਰ ਦਾ ਇਲਾਕਾ ਹੋਏਗਾ ਜਿਹੜਾ ਸਾਡੇ ਕੋਲ ਹਲੇ ਤੱਕ ਕਲੀਅਰ ਨਹੀਂ ਹੋਣ ਡਿਆ। ਤੇ ਪਤਾ ਨਹੀਂ ਕਿਹੜਾ ਆਪਰੇਸ਼ਨ ਅਸੀਂ ਕਰਨਾ ਵਾ ਜਿਹੜਾ ਦੋਨਾਂ ਸੂਬਿਆਂ ਦੀ ਪੁਲਿਸ ਨੇ ਰਲ ਕੇ ਕਰਨਾ ਵਾ, ਤੇ ਪਤਾ ਨਹੀਂ ਆਪਰੇਸ਼ਨ ਕਦੋਂ ਕਰਨਾ ਵਾ, ਪਤਾ ਨਹੀਂ ਹੋਰ ਕਿੰਨੀਆਂ ਜਾਨਾਂ ਜਾਣੀਆਂ ਖੁਦਾ ਨਾ ਖਾਸਦਾ, ਪਤਾ ਨਹੀਂ ਹੋਰ ਕਿੰਨੇ ਲੋਕ ਅਗਵਾ ਹੋਣੇ ਆ। ਤੁਹਾਨੂੰ ਇਸ ਗੱਲ ਦਾ ਪਤਾ ਵਾ ਕਿ 12 ਜਿਹੜੇ ਅਹਿਲਕਾਰ ਸ਼ਹੀਦ ਹੋਏ ਆ, ਉਸ ਤੋਂ ਬਾਅਦ ਕਿੰਨੇ ਬੰਦੇ ਉਹਨਾਂ ਨੇ ਅਗਵਾ ਕਰ ਲਏ ਆ? ਤੁਸੀਂ ਤਾਂ ਮੇਰੇ ਖਿਆਲ ਸੱਤੂ ਪੀ ਕੇ ਸੁੱਤੇ ਹੋਏ ਹੋ। ਬਹੁਤ ਸ਼ੁਕਰੀਆ।